व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ ਪਹਿਲਾਂ ਹੀ ਅਸੀਂ ਜ਼ਿਕਰ ਕਰ ਚੁੱਕੇ ਹਾਂ ਖਾਲਸਾ ਸਾਜਨਾ ਦਿਵਸ ਜਿਹੜਾ ਮੁੱਖ ਸਾਡਾ ਅੱਜ ਦਾ ਦਿਨ ਹੈ ਜੀ। ਬੀਤੇ ਵੱਲ ਜਾਈਏ 1634 ਦੇ ਵਿੱਚ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਮੁਖਲਸ ਖਾਨ ਜਿਹੜਾ ਕਿ ਫੌਜ ਲੈ ਕੇ ਅੰਮ੍ਰਿਤਸਰ ਤੇ ਹਮਲਾਵਰ ਹੋਇਆ ਉਸ ਦਾ ਟਾਕਰਾ ਕੀਤਾ। ਇਹਨੂੰ ਅੰਮ੍ਰਿਤਸਰ ਦੀ ਲੜਾਈ ਕਰਕੇ ਅਸੀਂ ਜਾਣਦੇ ਔਰ ਇਸ ਦਾ ਆਧਾਰ ਇਹੀ ਸੀ ਕਿ ਇੱਕ ਸ਼ਾਹੀ ਬਾਜ਼ ਉੱਡ ਕੇ ਗੁਰੂ ਕੇ ਬਾਜ਼ ਦੇ ਨਾਲ ਗੁਰੂ ਕੀਆਂ ਫੌਜਾਂ ਜਿੱਥੇ ਇਹਨਾਂ ਦਾ ਖੈਮਾ ਸੀ ਆ ਗਿਆ। ਉਹਨਾਂ ਨੇ ਧੌਂਸ ਨਾਲ ਮੰਗਣਾ ਚਾਹਿਆ ਜੀ ਤੇ ਸਿੱਖਾਂ ਨੇ ਫਿਰ ਜਵਾਬ ਦਿੱਤਾ ਕਿ ਤਾਜ ਬਾਜ ਸਭ ਹੂੰ ਹਮਲੀ ਨੇ, ਕਿ ਤੁਸੀਂ ਤਾਜ ਮੰਗਦੇ ਹੋ ਅਸੀਂ ਤੁਹਾਡਾ, ਤੁਸੀਂ ਬਾਜ ਮੰਗਦੇ ਹੋ ਅਸੀਂ ਤੁਹਾਡਾ ਤਾਜ ਵੀ ਲੈਣਾ ਜੀ। ਸੋ ਅੱਜ ਦੇ ਦਿਨ ਅੰਮ੍ਰਿਤਸਰ ਦੀ ਇਹ ਜੰਗ ਹੁੰਦੀ ਹੈ ਜਿਹਦੇ ਵਿੱਚ ਮੁਖਲਸ ਖਾਨ ਮਾਰਿਆ ਗਿਆ ਔਰ ਸਿੱਖਾਂ ਦੀ ਜਿੱਤ ਹੋਈ ਜੀ। 1772 ਦੇ ਵਿੱਚ ਸਿੱਖ ਫੌਜਾਂ ਨੇ ਇੰਡਸ ਦਰਿਆ ਟੱਪ ਕੇ ਪੇਸ਼ਾਵਰ ਨੂੰ ਜਾ ਕੇ ਲੁੱਟਿਆ ਔਰ ਅੱਜ ਦਾ ਦਿਨ ਇਹ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋਈ ਜੀ। 1892 ਦੇ ਵਿੱਚ ਅੰਮ੍ਰਿਤਸਰ 'ਚ ਖਾਲਸਾ ਕਾਲਜ ਕੌਂਸਲ ਬਣੀ ਔਰ ਖਾਲਸਾ ਕਾਲਜ ਉਹ ਇਤਿਹਾਸਕ ਅਦਾਰਾ ਹੈ ਜਿਸ 'ਚੋਂ ਫਿਰ ਹਜ਼ਾਰਾਂ ਵਿਦਿਆਰਥੀ ਆਉਣ ਵਾਲੇ ਸਾਲਾਂ 'ਚ ਪੂਰੀ ਇੱਕ ਸਦੀ ਤੋਂ ਜਿਹੜੇ ਨੇ ਹਰ ਪਿੜ ਦੇ ਵਿੱਚ ਉਹਨਾਂ ਨੇ ਤਰੱਕੀ ਕੀਤੀ ਜੀ। 1930 ਦੇ ਵਿੱਚ ਪੰਜਾਬ 'ਚ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਹੋਈ। ਮੂਵਮੈਂਟ ਤਾਂ ਗਾਂਧੀ ਦੀ ਸੀ ਪਰ ਇਹ ਸਿੱਖਾਂ ਨੇ ਆਪਣੇ ਸਿਰ ਦੇ ਉੱਤੇ ਇਸ ਨੂੰ ਲੈ ਲਿਆ। 1949 ਦੇ ਵਿੱਚ ਜਿਵੇਂ ਮੈਂ ਦੱਸਿਆ ਅੱਜ ਦੇ ਦਿਨ ਸਰ ਕਪੂਰ ਸਿੰਘ ICS ਨੂੰ ਸਸਪੈਂਡ ਕੀਤਾ ਗਿਆ ਜੀ। ਔਰ 1984 ਦੇ ਵਿੱਚ ਅੱਜ ਦੇ ਦਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਬਹੁਤ ਨਜ਼ਦੀਕੀ ਸਾਥੀ ਜਿਹਨੂੰ ਉਹ ਸੱਜੀ ਬਾਂਹ ਕਹਿੰਦੇ ਸੀ ਜੀ ਵੀਰ ਸੁਰਿੰਦਰ ਸਿੰਘ ਸੋਢੀ, ਉਸ ਨੂੰ ਹਿੰਦੁਸਤਾਨੀ ਏਜੰਸੀਆਂ ਨੇ ਸਾਜ਼ਿਸ਼ ਕਰਕੇ ਇੱਕ ਕਾਤਲ ਤੋਂ ਮਰਵਾਇਆ। ਹਾਲਾਂਕਿ ਉਸ ਨੂੰ ਵੀ ਨਾਲ ਦੀ ਨਾਲ ਸਿੰਘਾਂ ਨੇ ਸਜ਼ਾ ਯਾਫਤਾ ਕਰ ਦਿੱਤਾ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1611 ਦੇ ਵਿੱਚ ਅੱਜ ਦੇ ਦਿਨ ਪਹਿਲੀ ਵਾਰੀ ਵਰਡ ਜਿਹੜਾ ਸ਼ਬਦ ਟੈਲੀਸਕੋਪ ਜੀ ਇਹ ਇਜਾਦ ਹੋਇਆ। 1977 ਦੇ ਵਿੱਚ ਨਿਊਯਾਰਕ ਸਟੇਟ ਨੇ ਆਪਣਾ ਇੰਡੀਪੈਂਡੈਂਟ ਕਨਸਟੀਟਿਊਸ਼ਨ ਅਡਾਪਟ ਕੀਤਾ ਤੇ ਇਸ ਤਰ੍ਹਾਂ ਇੰਡੀਪੈਂਡੈਂਟ ਸਟੇਟ ਬਣੀ ਜੀ। 1859 ਦੇ ਵਿੱਚ ਚਾਰਲਸ ਡਿਕਨ ਨੇ ਆਪਣੀ ਜਗਤ ਪ੍ਰਸਿੱਧ ਕਿਤਾਬ ਉਹ ਪਬਲਿਸ਼ ਕੀਤੀ ਟੇਲ ਆਫ ਟੂ ਸਿਟੀਜ਼, ਦੋ ਸ਼ਹਿਰਾਂ ਦੀ ਕਹਾਣੀ ਜੀ। 1865 ਦੇ ਵਿੱਚ ਅੱਜ ਦੇ ਦਿਨ ਅਬਰਾਹਿਮ ਲਿੰਕਨ ਜਿਹਨੇ ਕਿ ਸਿਵਲ ਵਾਰ ਅਮਰੀਕਾ ਦੀ ਜਿਹੜੀ ਕਿ ਸਲੇਵਰੀ ਦੇ ਮੁੱਦੇ ਤੇ ਸੀ, ਦੇਸ਼ ਦੋ ਹਿੱਸਿਆਂ 'ਚ ਟੁੱਟ ਰਿਹਾ ਸੀ, ਉਸ ਨੂੰ ਜਿੱਤਿਆ ਔਰ ਫਿਰ ਫੋਰਡ ਥੀਏਟਰ ਦੇ ਵਿੱਚ ਉਹ ਸ਼ਾਮ ਨੂੰ ਜਿਹੜਾ ਇੱਕ ਡਰਾਮਾ ਦੇਖਣ ਦੇ ਲਈ ਆਇਆ। ਉੱਥੇ ਉਸ ਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜੀ। 1865 ਦੇ ਵਿੱਚ ਇਹ ਹੋਇਆ ਔਰ 1971 ਦੇ ਵਿੱਚ ਪ੍ਰੈਜ਼ੀਡੈਂਟ ਨਿਕਸਨ ਨੇ ਪਹਿਲੀ ਵਾਰ ਜਿਹੜਾ ਪੀਪਲਜ਼ ਰਿਪਬਲਿਕ ਆਫ ਚਾਈਨਾ ਉਸ ਨਾਲ ਜਿਹੜੀ ਵਿੱਤ ਸੀ ਉਸ ਨੂੰ ਖਤਮ ਕੀਤਾ ਔਰ ਇਹ ਸਾਰੀ ਨੇੜਤਾ ਨੂੰ ਲਿਆਉਣ ਦੇ ਵਿੱਚ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਅਲੀ ਭੁੱਟੋ ਨੇ ਜਿਹੜੇ ਕਿ ਮੌਜ਼ੇ ਤੋਂ ਚੌਨ ਲਾਈ ਦੇ ਕਾਫੀ ਨੇੜੇ ਸਨ ਜੀ, ਉਹਨਾਂ ਨੇ ਕਾਫੀ ਸੈਂਟਰਲ ਰੋਲ ਅਦਾ ਕੀਤਾ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਨੇ ਕਿਹਾ ਹੈ ਕਿ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਚਾਹੀਦੀ, ਮੁੰਡੇ ਤਾਂ ਗਲਤੀਆਂ ਕਰਦੇ ਰਹਿੰਦੇ ਹਨ। ਇਸ ਬਿਆਨ ਉੱਤੇ ਕਈ ਪਾਸਿਓਂ ਰਿਐਕਸ਼ਨ ਆਏ ਹਨ ਜੀ। ਡਾਕਟਰ ਸਾਹਿਬ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ, ਅਸੀਂ ਅੱਜ ਜਿੱਥੇ ਔਰਤਾਂ ਦੇ ਹੱਕਾਂ ਦੀ ਗੱਲ ਜਾਂ ਪੂਰਬ ਮੰਨੂ ਨੇ ਕੀ ਕਿਹਾ, ਜੋਗੀਆਂ ਨੇ ਕੀ ਕਿਹਾ, ਹਿੰਦੂਆਂ ਦੇ ਬਾਕੀ ਗ੍ਰੰਥਾਂ 'ਚ ਔਰਤਾਂ ਬਾਰੇ ਕੀ ਹੈ ਉਹਦਾ ਜ਼ਿਕਰ ਕੀਤਾ, ਪਰ ਅੱਜ ਵੀ ਇਹਨਾਂ ਦੀ ਮਨੋਸਥਿਤੀ ਕੀ ਹੈ। ਇਹ ਪੋਲੀਟੀਕਲ 21ਵੀਂ ਸਦੀ 'ਚ ਰਹਿਣ ਵਾਲੇ ਅੱਜ ਦੇ ਲੋਕ ਔਰ ਜਦੋਂ ਦਿੱਲੀ ਦੇ ਵਿੱਚ ਪਿੱਛੇ ਜੇ ਇੱਕ ਬੜੀ 2012 ਦੇ ਐਂਡ ਦੇ ਵਿੱਚ ਇੱਕ ਟ੍ਰੈਜਿਕ ਘਟਨਾ ਹੋਈ ਸੀ ਤੇ ਕਿਵੇਂ ਉਸ ਸਾਰੇ ਮੁੱਦੇ ਦੇ ਉੱਤੇ ਮਾਸ ਰੇਪ ਇੱਕ ਬੀਬੀ ਦੇ ਨਾਲ ਹੋਇਆ, ਉਸ ਦੀ ਡੈਥ ਹੋ ਗਈ, ਅਲਟੀਮੇਟਲੀ ਇਲਾਜ ਲਈ ਉਹਨੂੰ ਬਾਹਰ ਲਿਆਉਣ ਦਾ ਡਰਾਮਾ ਕੀਤਾ ਜੀ। ਤੇ ਉਦੋਂ RSS ਦਾ ਮੁਖੀ ਜਿਹੜਾ ਕਿ ਹੁਣ ਡਿਟਰਮਿੰਡ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਣਾ ਤੇ ਉਹਨੇ ਇਹ ਕਿਹਾ ਸੀ ਕਿ ਜੀ ਇਹ ਅਸਲੀ ਭਾਰਤ ਮੇਂ ਐਸਾ ਨਹੀਂ ਹੁੰਦਾ, ਰੂਰਲ ਇੰਡੀਆ 'ਚ ਨਹੀਂ ਹੁੰਦਾ। ਕਹਿਣ ਦਾ ਮਤਲਬ ਇਹ ਸੀ ਕਿ ਤੁਹਾਡੇ ਸ਼ਹਿਰ ਵਾਲਿਆਂ ਦੀ ਬਿਮਾਰੀ ਹੈ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ। ਔਰ ਉਸ ਪੀਰੀਅਡ 'ਚ ਵੀ ਜਿਸ ਕਿਸਮ ਦੀਆਂ ਗੈਰ ਜ਼ਿੰਮੇਵਾਰ ਗੱਲਾਂ ਬਿਆਨਬਾਜ਼ੀਆਂ ਅੱਡ-ਅੱਡ ਲੋਕਾਂ ਨੇ ਦਿੱਤੀਆਂ ਸੀ ਉਹ ਉਹਨਾਂ ਹਿੰਦੂ ਤਵੀਆਂ ਦਾ ਹੀ ਨਹੀਂ, ਉੱਥੋਂ ਦੇ ਕਲੈਕਟਿਵ ਲੋਕਾਂ ਦਾ ਕਿਸ ਕਿਸਮ ਦਾ ਮਾਈਂਡ ਸੈਟ ਹੈ ਉਸ ਨੂੰ ਜ਼ਾਹਰ ਕਰਦੀਆਂ ਨੇ। ਪਰ ਇਹ ਗੱਲ ਹੁਣ ਅੱਜ ਕੱਲ੍ਹ ਇਲੈਕਸ਼ਨ ਦੌਰ ਹੈ, ਮੁਲਾਇਮ ਸਿੰਘ ਯਾਦਵ ਨੇ ਇੱਕ ਪਬਲਿਕ ਜਲਸੇ ਦੇ ਵਿੱਚ ਇਹ ਗੱਲ ਕਹੀ। ਉਹਨੇ ਮੁੰਬਈ ਦੇ ਵਿੱਚ ਇੱਕ ਫੋਟੋ ਜਰਨਲਿਸਟ ਨਾਲ ਹੋਏ ਬਲਾਤਕਾਰ ਜਾਂ ਜ਼ਬਰ ਜਨਾਹ ਦੀ ਗੱਲ ਕਰਦਿਆਂ ਕਿਹਾ कि जी ये जड़ा है लड़के गलतियां करते हैं, उन्हें फांसी नहीं दी जानी चाहिए। जे साडी सरकार बनी तो असीं ये फांसी वाली गल जिहड़ी है इहनूं घटा दें जी। हुण मतलब जिथे माइंड सैट दे विच और ठीक है कैप्टन अमरिंदर सिंह ने अज अपने ब्लॉग दे विच कहा, उन्हें कहा ये गलती नहीं है, ये गुनाह है, ये हीनस क्राइम है
ਔਰ ਤੁਸੀਂ ਇਹਨੂੰ ਗਲਤੀ ਦੇ ਕੇ ਔਰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਔਰ ਬਹੁਤ ਸਾਰੀਆਂ ਹੋਰ ਜਿਹੜੀਆਂ ਵਿਮਨ ਹੱਕਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਵੀ ਇਹਦੇ ਤੇ ਪੋਜੀਸ਼ਨ ਲਈ ਹੈ, ਸ਼ਾਇਦ ਵਿਮਨ ਕਮਿਸ਼ਨ ਨੇ ਨੋਟਿਸ ਵੀ ਦਿੱਤਾ ਹੈ ਜੀ। ਪਰ ਇਸ ਦੇ ਨਾਲ ਇੱਕ ਹੋਰ ਉਹਦੀ ਪਾਰਟੀ ਦਾ ਲੀਡਰ ਸਮਾਜਵਾਦੀ ਪਾਰਟੀ ਦਾ ਜਿਹੜਾ ਬੰਬਈ ਤੋਂ ਹੈ ਉਹਨੇ ਵੀ ਇਸ ਕਿਸਮ ਦਾ ਇੱਕ ਘਟੀਆ ਉਹਨੇ ਕਿਹਾ ਜੀ ਇਸਲਾਮ ਚਾਹ ਕੇ, ਹਾਲਾਂਕਿ ਉਹਦੇ ਹੀ ਮੁੰਡੇ ਔਰ ਨੂੰਹ ਨੇ ਟਵਿੱਟਰ ਕਰਕੇ ਕਿਹਾ ਆਪਣੇ ਟਵਿੱਟਰ 'ਚ ਸਾਨੂੰ ਸ਼ਰਮ ਆਉਂਦੀ ਹੈ ਵੀ ਸਾਡੇ ਪਿਓ ਨੇ ਇਹ ਗੱਲ ਕਹੀ ਹੈ। ਪਰ ਇਹ ਅੰਦਰੂਨੀ ਮਾਈਂਡ ਸੈਟ ਹੈ। ਔਰ ਇਸ ਤੋਂ ਪਹਿਲਾਂ ਫਾਰੂਕ ਅਬਦੁੱਲਾ ਉਹ ਵੀ ਇੱਕ ਵਾਰੀ ਬਿਆਨ ਦੇ ਚੁੱਕਾ ਹੈ ਕਿ ਜੀ ਮੈਂ ਤਾਂ ਹੁਣ ਕਿਸੇ ਔਰਤ ਨੂੰ ਵੀ ਆਪਣੀ ਸੈਕਟਰੀ ਰੱਖਣ ਤੋਂ ਡਰਦਾ ਵੀ ਪਤਾ ਨਹੀਂ ਕੀ ਇਲਜ਼ਾਮ ਲਾ ਦੇਣਾ। ਹੁਣ ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਵਿਚਾਰੀਆਂ ਸ਼ਿਕਾਰ ਹੁੰਦੀਆਂ ਨੇ ਜ਼ਬਰ ਜ਼ਨਾ ਦਾ, ਉਹ ਜਾਂ ਸ਼ਿਕਾਇਤ ਲਾਉਂਦੀਆਂ ਝੂਠੀ ਹੈ ਜਾਂ ਇਹ ਜਿਹੜੇ ਨੇ ਕਿ ਜੀ ਇਹ ਮੁੰਡੇ ਗਲਤੀਆਂ ਕਰਦੇ ਹੀ ਹੁੰਦੇ ਨੇ। ਸੋ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਇਨਫੈਕਟ ਉਸ ਸੋਚ ਦੀ ਪ੍ਰੋਡਕਟ ਨੇ ਜਿਹੜੀ ਸੋਚ ਹਿੰਦੂਤਵਾਦ ਦੀ ਮੰਨੂ ਨੇ ਔਰ ਇਹਨਾਂ ਦੇ ਵੇਦਾਂ ਚੋਂ ਜਿਸ ਕਿਸਮ ਦਾ ਵਰਤਾਰਾ ਰਿਹਾ ਉਹੀ ਸੋਚ ਅੱਜ ਰਿਫਲੈਕਟ ਹੋ ਰਹੀ ਹੈ। ਸੋ ਅਸੀਂ ਇਸ ਬਿਆਨ ਨੂੰ ਜ਼ੋਰਦਾਰ ਤਰੀਕੇ ਨਾਲ ਕੰਡੈਮ ਕਰਦੇ ਔਰ ਅਸੀਂ ਸਮਝਦੇ ਹਾਂ ਵੀ ਇਹ ਮਾਨਸਿਕਤਾ ਹੀ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਔਰਤਾਂ ਦੇ ਖਿਲਾਫ ਕ੍ਰਾਈਮ ਲਈ। ਐਵੇਂ ਨਹੀਂ ਅੱਜ ਦੁਨੀਆ ਭਰ 'ਚ ਦਿੱਲੀ ਜਿਹੜੀ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਬਣੀ ਹੋਈ। ਜਦੋਂ ਤੱਕ ਇਸ ਕਿਸਮ ਦੇ ਔਰ ਇਹ ਡਿਫੈਂਸ ਮਿਨਿਸਟਰ ਵੀ ਰਿਹਾ, ਇਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਹੈ ਹੁਣ ਇਹਨੂੰ ਇਹ ਹੈ ਜੇ ਮੇਰੀਆਂ 30-35 ਸੀਟਾਂ ਮੇਰੀ ਪਾਰਟੀ ਲੈ ਤਾਂ ਮੈਂ ਪ੍ਰਾਈਮ ਮਿਨਿਸਟਰ ਬਣਾ। ਜੀ ਜੀ ਬਿਲਕੁਲ। ਸੋ ਹੁਣ ਤੁਸੀਂ ਇਹਨਾਂ ਨੂੰ ਇਹ ਭਾਰਤ ਹੈ ਜਿਹਦੇ 'ਚ ਸਾਡਾ ਸਿੱਖਾਂ ਦਾ ਇੱਕ ਤਬਕਾ ਭਾਰਤ ਮਾਤਾ ਕੀ ਜੈ ਝਾੜੂ ਚੁੱਕ ਕੇ ਅੱਜ ਕੱਲ੍ਹ ਕਰ ਰਿਹਾ, ਇਹ ਇਸ ਕਿਸਮ ਦੇ ਭਾਰਤ ਦੇ ਇਹ ਲੋਕ ਨੇ ਜਿਨ੍ਹਾਂ ਦੇ ਨਾਲ ਤੁਸੀਂ ਰਹਿਣਾ ਚਾਹੁੰਦੇ ਹੋ। ਸ਼ਰਮ ਆਉਣੀ ਚਾਹੀਦੀ ਹੈ ਇਸ ਯਾਦਵ ਨੂੰ ਵੀ ਔਰ ਇਸ ਸੋਚ ਵਾਲਿਆਂ ਨੂੰ ਵੀ ਕਿ ਕਿਸ ਘਟੀਆ ਲੈਵਲ ਤੱਕ ਇਹ ਸੋਚਦੇ ਨੇ। ਜੀ ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਕਿਉਂਕਿ ਖਾਲਸਾ ਸਿਰਜਣਾ ਦਿਵਸ ਹੈ ਔਰ ਅਸੀਂ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਅੱਜ ਦੇ ਵਿਚਾਰ ਲਈ ਚੁਣਿਆ ਜੀ। ਇਹ ਉਹਨਾਂ 10 ਸਵਈਆਂ ਚੋਂ ਹੈ, ਸੁਦਾ ਸਵਈਏ ਜਾਂ ਤਪ ਪ੍ਰਸਾਦ ਸਵਈਏ ਜਿਨ੍ਹਾਂ ਨੂੰ ਅਸੀਂ ਕਹਿੰਦੇ ਜੀ। ਕਹਾਂ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੋ ਬਕ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ बैठ के ऐसे ही ऐसे सो बैस बितायो साच कहो सुन लेहो सब है जिन प्रेम कियो तिन ही प्रभ पाए। ਹੁਣ ਬੜਾ ਸਪਸ਼ਟ ਸੁਨੇਹਾ ਗੁਰੂ ਕਲਗੀਧਰ ਪਾਤਸ਼ਾਹ ਦਾ, ਜੇ ਪੰਜ ਪਿਆਰੇ ਆਪਣੀ ਜਾਨ ਤਲੀ ਤੇ ਰੱਖ ਕੇ ਗੁਰੂ ਕੀ ਤੇਗ ਦੇ ਸਾਹਮਣੇ ਆਏ ਤੇ ਪ੍ਰੇਮ ਦੀ ਖੇਡ ਸੀ ਤੇ ਉਹ ਪ੍ਰੇਮ ਦੇ ਪੁਤਲੇ ਸੀ। ਗੁਰੂ ਨੇ ਮੰਗਿਆ ਵੀ ਸਿਰ ਚਾਹੀਦਾ, ਉਸ ਪ੍ਰੇਮ ਨੇ ਉਬਾਲਾ ਖਾਧਾ ਤੇ ਆ ਕੇ ਗੁਰੂ ਦੀ ਤੇਗ ਦੇ ਅੱਗੇ ਆਪਣਾ ਸਿਰ ਰੱਖ ਦਿੱਤਾ। ਔਰ ਜੀਵਨ ਦੇ ਵਿੱਚ ਰੱਬ ਨੂੰ ਪਾਣਾ, ਰੱਬ ਨੂੰ ਆਪਣੇ ਆਪ ਸੌਂਪਣਾ ਹੀ ਰੱਬ ਨੂੰ ਪਾਣਾ ਔਰ ਉਹਦੇ ਚ ਸਭ ਤੋਂ ਉੱਤਮ ਬਾਕੀ ਵੀ ਰਸਤੇ ਪਹਿਲਾਂ ਤੋਂ ਰਹੇ ਨੇ, ਜਪ ਤਪ ਸੰਜਮ ਕਈ ਚੀਜ਼ਾਂ ਨੇ, ਪਰ ਗੁਰੂ ਸਾਹਿਬ ਨੇ ਰਸਤਾ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ ਪਰ ਪਿੱਠ ਨਹੀਂ ਦਿਖਾਈ ਹੈ ਜੀ। ਹੁਣ ਇਹੀ ਬਰੀਫ ਦੇ ਵਿੱਚ ਇਸ ਸਵਈਏ ਦੇ ਵਿੱਚ ਕਹਾਂ ਬਹਿਓ ਜੋ ਦੋ ਲੋਚਨ ਮੂੰਦ ਕੇ, ਕਿ ਤੁਸੀਂ ਬਗਲੇ ਦੀ ਤਰ੍ਹਾਂ ਅੱਖਾਂ ਬੰਦ ਕਰਕੇ ਬੈਠੇ ਹੋ ਜੀ, ਅਸੀਂ ਜਪ ਕਰ ਰਹੇ ਹਾਂ, ਸਾਡੀ ਸਮਾਧੀ ਲੱਗੀ ਹੈ ਜੀ, ਰੱਬ ਦੇ ਨਾਲ ਲੱਗੀ ਜੀ। ਕਹਾਂ ਭਿਓ ਜੋ ਦੋ ਲੋਚਨ, ਲੋਚਨ ਅੱਖਾਂ ਨੂੰ ਕਹਿੰਦੇ ਨੇ। ਕਹਾਂ ਭਿਓ ਕੀ ਹੁੰਦਾ ਇਹਦੇ ਨਾਲ, ਜੇ ਦੋਵੇਂ ਅੱਖਾਂ ਬੰਦ ਕਰ ਲਓ, ਬੈਠ ਰਹੇ ਹੋ, ਬਕ ਧਿਆਨ ਲਗਾਓ। ਜਿਹੜਾ ਬਗਲਾ ਹੈ ਉਹ ਵੀ ਮੱਛੀਆਂ ਫੜਨ ਦੇ ਲਈ ਐਂ ਖਲੋ ਜਾਂਦਾ, ਅੱਖ ਬੰਦ ਹੁੰਦੀ ਕਿ ਉਹ ਮੱਛੀ ਨੂੰ ਭੁਲੇਖਾ ਲੱਗੇ। ਇਦਾਂ ਹੀ ਫਰਾਡ ਹੁੰਦਾ, ਜਿਹੜੇ ਲੋਕ ਜਸਟ ਦਿਖਾਵੇ ਲਈ ਕਰਦੇ ਨੇ। ਨਾਥ ਫਿਰਿਓ ਲਈ ਸਾਤ ਸਮੁੰਦਰਾਂ ਲੋਕ ਗਏ ਉੱਪਰ ਲੋਕ ਗਵਾਏ। ਤੁਸੀਂ ਕਹਿੰਦੇ ਹੋ ਜੀ ਤੀਰਥਾਂ ਦੇ ਇਸ਼ਨਾਨ, ਅਸੀਂ ਗੰਗੋਤਰੀ ਯਮੋਤਰੀ ਫਲਾਣੇ ਗੋਦਾਵਰੀ ਇੱਥੇ ਚੱਲੇ ਆ ਉੱਥੇ ਚੱਲੇ, ਸਾਡੇ ਹਵਾਲੇ ਨਾਲ ਅਸੀਂ ਥਾਂ ਥਾਂ ਸਰੋਵਰਾਂ ਦੇ ਇਸ਼ਨਾਨ ਦੀ ਗੱਲ ਵੀ ਕਰ ਸਕਦੇ ਜੇ ਭਾਵਨਾ ਤੋਂ ਰਹਿਤ ਨੇ ਜੀ। ਜੇ ਪਿਆਰ ਨਹੀਂ ਹੈ ਤੇ ਦਿਖਾਵੇ ਲਈ ਅਸੀਂ ਕਹਿਣਾ ਜੀ ਅਸੀਂ ਤਾਂ ਫਲਾਣੀ ਐਕਸਪ੍ਰੈਸ ਲਈ, ਅਸੀਂ ਤਾਂ ਜੀ ਹਰ ਸਾਲ 5 ਤਖਤਾਂ ਤੇ ਜਾਂਦੇ, ਪਰ ਨਾ ਤੁਸੀਂ ਬੇਈਮਾਨੀ ਛੱਡੀ, ਨਾ ਤੁਹਾਡੇ ਅੰਦਰ ਕੋਈ ਪਿਆਰ ਆਇਆ, ਤੁਸੀਂ ਰਿਸ਼ਤੇਦਾਰਾਂ ਨੂੰ ਲੁੱਟ ਕੇ ਖਾ ਗਏ ਹੋ, ਦੁਕਾਨਾਂ ਤੇ ਝੂਠ ਬੋਲਦੇ ਹੋ ਬੈਠੇ, ਜ਼ਮੀਨਾਂ 'ਚ ਆਪਣੇ ਭਰਾਵਾਂ ਦਾ ਹੱਕ ਮਾਰਦੇ ਹੋ, ਤੇ ਤੁਸੀਂ ਕਹੋ ਜੀ ਅਸੀਂ ਹਜ਼ੂਰ ਸਾਹਿਬ ਦਰਸ਼ਨ ਕਰਕੇ ਆਏ ਜੀ, ਅਸੀਂ ਹੇਮਕੁੰਟ ਚੜ੍ਹ ਗਏ ਜੀ। ਕੋਈ ਫਾਇਦਾ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਆਧਾਰ ਹੀ, ਅਸੀਂ ਦੂਜਿਆਂ ਦੀਆਂ ਉਦਾਹਰਨਾਂ ਤਾਂ ਦਿੰਦੇ ਆ, ਦਿਆਂਗੇ ਵੀ, ਲੇਕਿਨ ਪਹਿਲਾਂ ਆਪਣੀ ਵੀ ਗੱਲ ਕਰੀਏ ਕਿ ਅੱਜ ਸਾਡਾ ਵੀ ਇੱਕ ਵੱਡਾ ਤਬਕਾ ਇਸ ਕਿਸਮ ਦੇ ਕੰਮਾਂ ਦੇ ਵਿੱਚ ਜ਼ਿਆਦਾ ਵਕਤ ਲਾਉਂਦਾ। ਗੁਰੂ ਸਾਹਿਬ ਨੇ ਕਿਹਾ ਲੋਕ ਗਇਓ ਪਰ ਲੋਕ ਗਵਾਇਓ,
ਵੀ ਇੱਥੇ ਵੀ ਤੁਸੀਂ ਵਕਤ ਪੈਸਾ ਜ਼ਾਇਆ ਕਰ ਰਹੇ ਹੋ ਪਰ ਤੁਹਾਡੇ 'ਚ ਪਿਆਰ ਤਾਂ ਹੈ ਨਹੀਂ, ਜੀ ਗੁਰੂ ਪ੍ਰਤੀ ਤੁਹਾਡੀ ਸੱਚਾਈ ਨਹੀਂ ਹੈ, ਇਹ ਵੀ ਤੁਹਾਡਾ ਵਕਤ ਜ਼ਾਇਆ ਹੋਇਆ, ਅੱਗੇ ਵੀ ਤੁਹਾਨੂੰ ਉਹਦੇ ਚੋਂ ਕੁਝ ਨਹੀਂ ਮਿਲਣਾ, ਕਿਉਂਕਿ ਇਹ ਭਾਵਨਾ ਰਹਿਤ ਹੈ। ਹਾਂ, ਭਾਵਨਾ 'ਚ ਰਹਿ ਕੇ, ਪਿਆਰ 'ਚ ਰਹਿ ਕੇ ਗੁਰਧਾਮਾਂ ਦੇ ਦਰਸ਼ਨ ਇਸ਼ਨਾਨ ਉਹ ਤੁਹਾਡੇ ਉਹਨਾਂ ਥਾਵਾਂ ਤੇ ਜਾ ਕੇ ਤੁਹਾਡੇ ਅੰਦਰ ਬਹੁਤ ਆਨੰਦ ਆਉਂਦਾ ਹੈ। ਜੀ ਬਾਸ ਕੀ ਉਹ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਓ। ਹਾਲਾਂ ਇਹਦੀ ਇੰਟਰਪ੍ਰੀਟੇਸ਼ਨ ਕਈਆਂ ਨੇ ਵਿਸ਼ਿਆਂ ਵਿਕਾਰਾਂ ਨਾਲ ਬਹਿਣ ਦੀ, ਮੈਂ ਸਮਝਦਾ ਵੀ ਇਹ ਠੀਕ ਨਹੀਂ ਹੈ, ਕਿਉਂਕਿ ਡਿਸਕਸ ਗੁਰੂ ਸਾਹਿਬ ਕਰ ਰਹੇ ਨੇ ਜਿਹੜੇ ਤਰੀਕੇ ਨੇ, ਜਿਹੜੇ ਲੋਕ ਸਮਝਦੇ ਨੇ ਵੀ ਰੱਬ ਨੂੰ ਪਾਣਦੇ ਨੇ, ਉਹ ਤੀਰਥਾਂ ਦਾ ਇਸ਼ਨਾਨ ਹੈ, ਉਹ ਬੈਠ ਕੇ ਸਮਾਧੀ ਲਾ ਕੇ ਜਪ ਕਰਨ ਦਾ, ਤੇ ਬਾਕੀ ਲੈਕਚਰ ਨੇ, ਭਾਸ਼ਣ ਨੇ, ਹਾਂਜੀ, ਕੋਈ ਉਪਨਿਸ਼ਦਾਂ ਦਾ ਭਾਸ਼ਣ ਹੈ, ਕੋਈ ਦੂਜਾ, ਜਾਂ ਸਾਡੇ ਅੱਜ ਵੱਡੇ ਵੱਡੇ ਕਥਾਕਾਰ ਘੰਟਿਆਂ ਬੱਧੀ ਲੈਕਚਰ ਕਰਦੇ ਨੇ ਜੀ। ਔਰ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਵੀ ਜਿਹੜਾ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਓ, ਕਿ ਜੇ ਉਹਨਾਂ ਵਿਖਿਆਨਾਂ ਰਾਹੀਂ ਤੁਹਾਡੇ ਅੰਦਰ ਵਾਹਿਗੁਰੂ ਦਾ ਪਿਆਰ ਨਹੀਂ ਆਇਆ, ਜੇ ਤਾਂ ਵਿਖਿਆਨ ਸੁਣਨ ਦੇ ਨਾਲ ਗੁਰੂ ਦੀ ਮੁਹੱਬਤ, ਗੁਰੂ ਦਾ ਪਿਆਰ ਉਪਜੇ ਤਾਂ ਵਿਖਿਆਨ ਮੁਬਾਰਕ ਨੇ, ਉਹ ਲੈਕਚਰ ਮੁਬਾਰਕ ਹੈ, ਉਹ ਕਥਾ ਮੁਬਾਰਕ ਹੈ, ਪਰ ਜੇ ਉਹ ਉਹਦੇ ਚੋਂ ਤੁਹਾਡੇ ਅੰਦਰ ਕੋਈ ਤਬਦੀਲੀ ਨਹੀਂ ਆਈ, ਫਿਰ ਐਸੇ ਹੀ ਐਸੇ ਸੋ ਬੈਸ ਬਿਤਾਓ, ਐਸੇ ਫਿਰ ਇਹ ਤੁਹਾਡਾ ਵਕਤ ਦਾ ਜ਼ਿਆ ਹੈ, ਵਕਤ ਤੁਸੀਂ ਜ਼ਾਇਆ ਕਰਦੇ ਹੋ। ਹੁਣ ਗੁਰੂ ਸਾਹਿਬ ਕਹਿੰਦੇ ਨੇ ਸਾਚ ਕਹੋ ਸੁਣ ਲਿਓ ਸਭੇ, ਕਿ ਮੈਂ ਹੁਣ ਤਾਂ ਇਹ ਸੱਚੀ ਗੱਲ ਕਹਿ ਰਹੇ, ਸਾਰੇ ਇਹਨੂੰ ਸੁਣ ਲਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਅਲਟੀਮੇਟਲੀ ਜਿਹਦੇ ਅੰਦਰ ਪਿਆਰ ਹੈ ਨਿਰੰਕਾਰ ਦੇ ਲਈ, ਜਿਸ ਦੇ ਅੰਦਰ ਕੋਈ ਦਿਖਾਵਾ ਨਹੀਂ ਹੈ, ਭਰਮ ਭੇਖ ਨਹੀਂ ਹੈ, ਕੋਈ ਦੁਬਦਾ ਨਹੀਂ ਹੈ, ਕੋਈ ਹੋਰ ਦੁਨਿਆਵੀ ਅਹੁਦਾ ਹਾਸਲ ਕਰਨ ਦੀ ਭੁੱਖ ਨਹੀਂ ਹੈ, ਤਿਨ ਹੀ ਪ੍ਰਭ ਪਾਇਓ। ਰੱਬ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਪਿਆਰ ਵਸਦਾ ਹੈ, ਤੇ ਪਿਆਰ ਦੇ ਤੇ ਫਿਰ ਬੱਧੇ ਜਿਹੜੇ ਨੇ ਨਿਰੰਕਾਰ ਵੀ ਆਉਂਦੇ ਨੇ, ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੇ ਭਗਤ ਨਾ ਛੂਟੇ ਮੋਹੇ, ਫਿਰ ਉਹਦਾ ਰੁਤਬਾ ਉਸ ਲੈਵਲ ਤੇ ਚਲਾ ਜਾਂਦਾ ਹੈ। ਸੋ ਇਹ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਅੱਜ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।